ਆ ਦਰਖਤ ਨਹੀਂ ਹੁੰਦਾ, ਛੋਟਾ ਪੌਦਾ ਹੈ, ਪੁੱਟ ਕੇ ਅਸੀਂ ਇੱਕ ਜਗ੍ਹਾ ਤੋਂ ਜਦੋਂ ਦੂਸਰੀ ਜਗ੍ਹਾ ਤੇ ਲਾਉਂਦੇ ਆ ਨਾ, ਤੇ ਉੱਥੇ ਜਾ ਕੇ ਚੱਲਣ ਦੇ ਵਿੱਚ ਪੌਦੇ ਦਾ ਕੋਈ ਏਡਾ ਜ਼ਿਆਦਾ ਕਮਾਲ ਨਹੀਂ ਹੁੰਦਾ। ਜ਼ਿਆਦਾ ਕਮਾਲ ਉਸ ਮਿੱਟੀ ਦਾ ਹੁੰਦਾ ਜਿਹਦੇ ਵਿੱਚ ਉਹਨੂੰ ਲਾਇਆ ਜਾਂਦਾ ਹੈ। ਜਿੰਨੀ ਮਿੱਟੀ ਨਰਮ ਹੋਏ ਦੀ, ਠੰਡੀ ਹੋਏ ਦੀ, ਓਨਾ ਹੀ ਜਲਦੀ ਪੌਦਾ ਜਿਹੜਾ ਵੀ ਉੱਥੇ ਚੱਲੇਦਾ ਤੇ ਜਲਦੀ ਦਰਖਤ ਵੱਡਾ ਬਣ ਜਾਏਦਾ, ਉਹਨੂੰ ਫਲ ਵੀ ਲੱਗ ਜਾਏਦਾ ਤੇ ਛਾਂ ਵੀ ਚੰਗੀ ਕਰ ਜਾਏਗਾ। ਅਗਰ ਜ਼ਮੀਨ ਪੱਥਰ ਵਾਲੀ ਹੋਵੇ, ਬੰਜਰ ਹੋਵੇ, ਉਹਦੇ ਵਿੱਚ ਪੌਦਾ ਲਾ ਦਿਓ ਤੇ ਕਦੀ ਵੀ ਨਹੀਂ ਚੱਲੇਦਾ। ਹਰਾ ਤੇ ਉਹ ਰਹਿ ਸਕੇਗਾ ਲੇਕਿਨ ਜ਼ਿਆਦਾ ਵਧੇ ਫੁੱਲੇ ਦਾ ਨਹੀਂ, ਉਹ ਸੜਦਾ ਰਹੇਗਾ। ਇਸੇ ਤਰ੍ਹਾਂ ਹੀ ਇੱਕ ਔਰਤ ਦੀ ਮਿਸਾਲ ਹੈ ਕਿ ਉਹ ਆਪਣੀ ਪਿਛਲੋਂ ਛੱਡ ਕੇ ਜਦੋਂ ਅਗਲੇ ਘਰ ਜਾਂਦੀ ਹੈ ਨਾ, ਆਪਣੇ ਸਸੁਰਾਲ ਦੇ ਘਰ ਜਾਂਦੀ ਹੈ, ਅਗਰ ਉਹਨੂੰ ਉੱਥੇ ਨਰਮ ਮਿੱਟੀ, ਠੰਡੀ ਮਿੱਟੀ ਮਿਲੇ ਤੇ ਉਹ ਆਪਣੀਆਂ ਜੜ੍ਹਾਂ ਜਲਦੀ ਫੈਲਾ ਸਕਦੀ ਹੈ। ਅਗਰ ਉਹਦਾ ਜਿਹੜਾ ਖਾਵੰਦ ਹੈ, ਅਗਲੇ ਘਰ ਵਾਲੇ ਉਹਦੇ ਨਾਲ ਸਖਤ ਰਹਿਣ ਦੇ ਤੇ ਉਹ ਸਾਰੀ ਜ਼ਿੰਦਗੀ ਆਪਣੀ ਜ਼ਿੰਦਗੀ ਦੇ ਵਿੱਚ ਸੜਦੀ ਰਹੇਗੀ। ਕਦੀ ਵੀ ਉਹ ਉੱਥੇ ਜਾ ਕੇ ਆਪਣੇ ਆਪ ਨੂੰ ਇੱਕ ਜ਼ਿਆਦਾ ਜੜ੍ਹਾਂ ਮਜ਼ਬੂਤ ਕਰਨ ਦੇ ਵਿੱਚ ਹਿੰਮਤ ਨਹੀਂ ਦੇ ਸਕਦੀ, ਜਦੋਂ ਤੱਕ ਉਹਨੂੰ ਅਗਲੇ ਘਰ ਦੇ ਵੀ ਅੱਛਾ ਮਾਹੌਲ ਨਹੀਂ ਦਿੰਦੇ। ਕਈ ਲੋਕ ਅੱਜ ਕੱਲ੍ਹ ਇਸੇ ਤਰ੍ਹਾਂ ਹੀ ਆਉਂਦੇ ਨੇ ਕਿ ਸਾਡੀ ਨੂੰਹ ਆਈ ਤੇ ਉਹਨੇ ਸਾਡੇ ਘਰ ਦੇ ਵਿੱਚ ਤਰੇੜਾਂ ਪਵਾਤੀਆਂ, ਭਰਾਵਾਂ ਤੋਂ ਲਹਿਦਾ ਕਰਤੇ। ਮੈਂ ਨਾ ਕਦੀ ਵੀ ਨਹੀਂ ਕਰ ਸਕਦੀ ਔਰਤ, ਜਦੋਂ ਤੱਕ ਤੁਸੀਂ ਖੁਦ ਨਹੀਂ ਦੂਰ ਹੋ ਜਾਂਦੇ। ਤੁਸੀਂ ਉਹਨੂੰ ਇੱਕ ਅੱਛਾ ਮਾਹੌਲ ਦਿਓ ਦੇ, ਉਹ ਜਲਦੀ ਤੁਹਾਡੇ ਦੇ ਵਿੱਚ ਰਚ ਮਿਚ ਜਾਏਗੀ ਤੇ ਤੁਹਾਡੇ ਵਾਲਾ ਰਵੱਈਆ ਉਹਦਾ ਵੀ ਹੋ ਜਾਏਗਾ। ਤੇ ਜੇ ਤੁਸੀਂ ਉਹਦੇ ਨਾਲ ਸਖਤ ਰਵੱਈਆ ਰੱਖਿਆ ਤੇ ਉਹ ਤੁਹਾਡੇ ਨਾਲ ਕਦੋਂ ਪਿਆਰ ਵਾਲਾ ਰੱਖੇਗੀ। ਤੇ ਬਾਕੀ ਮੇਰੀ ਦੁਆ ਹੈ ਅੱਲਾਹ ਪਾਕ ਸਾਰੀਆਂ ਮੇਰੀਆਂ ਧੀਆਂ ਭੈਣਾਂ ਮਾਵਾਂ ਦੇ ਨਸੀਬ ਚੰਗੇ ਕਰੇ, ਆਪਣੇ ਘਰਾਂ ਦੇ ਵਿੱਚ ਖੁਸ਼ ਵਸਣ। ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਲੜਾਈਆਂ ਅੱਲਾਹ ਕਰੇ ਉਹ ਸਭ ਦੀਆਂ ਖਤਮ ਹੋ ਜਾਣ ਤੇ ਹਮੇਸ਼ਾ ਸਲਾਮਤ ਰਹੋ, ਹੱਸਦੇ ਰਹੋ ਤੇ ਵਸਦੇ ਰਹੋ ਤੇ ਮੈਨੂੰ ਵੀ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ।